ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿਚਲੇ ਭਾਰਤੀ ਕੌਂਸਲੇਟਾਂ ਅਤੇ ਵਾਸ਼ਿੰਗਟਨ ਡੀਸੀ ਵਿਚਲੀ ਭਾਰਤੀ ਅੰਬੈਸੀ ਵੱਲੋਂ ਅਮਰੀਕਨ ਸ਼ਹਿਰੀਆਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਸ਼ਿਕਾਗੋ ਸਿਟੀ ਕੌਂਸਲ ਵਿੱਚ ਭਾਰਤ ਦੇ ਕਾਸਟ ਸਿਸਟਮ ਨੂੰ ਨਿੰਦਣ ਵਾਲਾ ਇੱਕ ਮਤਾ ਲਿਆਂਦਾ ਗਿਆ ਸੀ, ਜਿਸ ਨੂੰ ਫੇਲ ਕਰਵਾਉਣ ਵਿੱਚ ਭਾਰਤੀ ਅੰਬੈਸੀ ਨੇ ਸਿੱਧੀ ਦਖਲ-ਅੰਦਾਜ਼ੀ ਕੀਤੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਰਿਪੀਟਡਲੀ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਭਾਰਤ ਦੇ ਕੌਂਸਲੇਟ, ਉਹਨਾਂ ਦੀ ਐਮਬੈਸੀ, ਉਹ ਜਿੱਥੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਪੂਰੀ ਦਖਲ-ਅੰਦਾਜ਼ੀ ਕਰਦੇ ਨੇ, ਗੁਰਦੁਆਰਿਆਂ 'ਚ ਇੰਟਰਫੀਅਰ ਕਰਦੇ ਨੇ ਔਰ ਇਹ ਵੀਜ਼ੇ ਨੂੰ ਜਾਂ ਪਾਸਪੋਰਟ ਨੂੰ ਐਜ਼ ਏ ਵੈਪਨ ਯੂਜ਼ ਕਰਦੇ ਨੇ ਡਿਨਾਈ ਕਰਨ ਦੇ ਲਈ। ਵਿਦਨ ਕਮਿਊਨਿਟੀ ਜਿਹੜਾ ਹੈ ਉਹਨਾਂ ਦਾ ਰੋਲ ਵੀ ਉਸ ਕਿਸਮ ਦਾ ਆਪਸੀ ਖਾਨਾ ਜੰਗੀ ਕਰਵਾਉਣ ਵਾਲਾ ਰਹਿੰਦਾ। ਉੱਥੇ ਹੁਣ ਜਿਹੜੀ ਬਰੋਡਰ ਇੰਡੀਅਨ ਕਮਿਊਨਿਟੀ ਵੀ ਹੈ, ਈਵਨ ਜਿਹਦੇ 'ਚ ਨੌਨ ਸਿੱਖ ਵੀ ਨੇ, ਲੇਕਿਨ ਜਿਹੜੇ ਮੋਦੀ ਦੀਆਂ ਜਾਂ ਭਾਰਤੀ ਹਕੂਮਤ ਦੀਆਂ ਜਿਹੜੀਆਂ ਫਿਰਕੂ ਨੀਤੀਆਂ ਨੇ, ਫਿਰਕਾਦਰਾਨਾ ਉਹਨਾਂ ਦੀ ਲਾਈਨ ਹੈ, ਉਸ ਦੇ ਖਿਲਾਫ ਲੌਬੀ ਕਰਦੇ ਨੇ। ਬੇਸ਼ੱਕ ਐਵਰੀ ਜਿਹੜਾ ਉਹਨੂੰ ਕਹੋ ਕਿ ਵੀ ਉਹ ਪੂਰੀ ਤਰ੍ਹਾਂ ਪ੍ਰੋ ਇੰਡੀਆ ਨੇ, ਉਹ ਇੰਡੀਆ ਨੂੰ ਕੋਈ ਤੋੜਨ ਵਾਲੇ ਨਹੀਂ ਨੇ, ਉਹ ਕੋਈ ਖਾਲਿਸਤਾਨੀ ਕਸ਼ਮੀਰੀ ਨਹੀਂ ਨੇ, ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਈਵਨ ਜਿਸ ਲਾਈਨ ਦੇ ਉੱਤੇ ਇਹਨੇ RSS ਨੇ ਤੋਰਿਆ ਹੋਇਆ ਭਾਰਤ ਨੂੰ, ਇਹ ਤਬਾਹ ਕਰ ਦੇਗਾ ਮੁਲਕ ਨੂੰ, ਇਹੀ ਮੁਲਕ ਨੂੰ ਤੋੜਨਗੇ, ਉਹ ਇਵੇਂ ਮਹਿਸੂਸ ਕਰਦੇ ਨੇ। ਇਸ ਲਈ ਉਹ ਆਪਣੇ ਤੌਰ 'ਤੇ ਵੀ ਲੌਬੀ ਕਰਦੇ ਨੇ। ਕਈ ਕੁਛ ਮਾਮਲਿਆਂ 'ਚ ਉਹਨਾਂ ਦੇ ਨਾਲ ਫਿਰ ਜਿਹੜੇ ਭਾਰਤੀ ਮੂਲ ਦੇ ਮੁਸਲਮਾਨ ਔਰ ਸਿੱਖ ਵੀ ਰਲ ਜਾਂਦੇ ਨੇ। ਜਿਵੇਂ ਸੀਐਟਲ ਸਿਟੀ ਕੌਂਸਲ ਨੇ CAA ਦੇ ਖਿਲਾਫ ਯੂਨੈਨੀਮਸਲੀ ਪਾਸ ਕੀਤਾ ਰੈਜ਼ੋਲੂਸ਼ਨ। ਹੁਣ ਇਹਨਾਂ ਨੂੰ ਇਹ ਲੱਗਾ, ਔਰ ਇਹ ਪਹਿਲਾਂ ਵੀ ਸਾਹਮਣੇ ਆਇਆ ਸੀ ਕਿ ਫਰੈਜ਼ਨੋ ਦੇ ਵਿੱਚ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਨ ਵਾਲਾ ਰੈਜ਼ੋਲੂਸ਼ਨ ਪੇਸ਼ ਹੋਇਆ ਸੀ ਕਿ ਕਿਵੇਂ ਸੈਨ ਫਰਾਂਸਿਸਕੋ ਬੇਸਡ ਇੰਡੀਅਨ ਕੌਂਸਲ ਜਨਰਲ ਨੇ ਇੰਟਰਫੀਅਰ ਕੀਤਾ, ਪਰਸਨਲੀ ਕਾਲ ਕੀਤਾ ਉਹਨਾਂ ਦੇ ਕੌਂਸਲਮੈਨ ਨੂੰ। ਇੱਕ ਸਟੇਜ 'ਤੇ ਉਹ ਪੋਸਟਪੋਨ ਕਰਨਾ ਪਿਆ, ਪਰ ਬਾਅਦ 'ਚੋਂ ਪਾਸ ਵੀ ਹੋਇਆ ਔਰ ਇਹ ਗੱਲ ਸਾਹਮਣੇ ਆਈ ਕਿ ਭਾਈ ਉਹ ਕਿਵੇਂ ਇੰਟਰਫੀਅਰ ਕਰ ਰਹੇ ਨੇ। ਕਨੈਟੀਕਟ ਦੇ ਵਿੱਚ ਜਦੋਂ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ, ਨਿਸ਼ਾਨ ਸਾਹਿਬ ਔਰ ਜੂਨ 84 ਦੀਆਂ ਯਾਦਾਂ ਨਾਲ ਸੰਬੰਧਿਤ ਜਿਹੜਾ ਮੈਮੋਰੀਅਲ ਉਹ ਐਸਟੈਬਲਿਸ਼ ਹੁੰਦਾ ਹੈ, ਅਤੇ ਕਿਵੇਂ ਇੱਥੇ ਬੈਠਾ ਇੰਡੀਅਨ ਕੌਂਸਲੇਟ ਜਿਹੜਾ ਨਿਊਯਾਰਕ ਦਾ, ਉਹ ਪੋਲੀਟੀਕਲ ਗੇਮ ਖੇਡ ਕੇ ਪੂਰੀ ਪ੍ਰੈਸ਼ਰਾਈਜ਼ ਕਰਕੇ ਉਹਨੂੰ ਉੱਥੋਂ ਚੁਕਵਾਉਂਦਾ। ਇਹ ਵੱਖਰੀ ਗੱਲ ਹੈ ਕਿ ਹੁਣ ਉੱਥੇ ਉਸ ਨੂੰ ਵੱਡੇ ਥਾਂ ਦੇ ਉੱਤੇ ਸਿੱਖ ਆਰਟ ਗੈਲਰੀ ਦੇ ਥੱਲੇ ਐਸਟੈਬਲਿਸ਼ ਕੀਤਾ ਗਿਆ। ਹੁਣ ਅੱਜ ਜਿਹੜੀ ਖਬਰ ਸ਼ਿਕਾਗੋ ਦੇ ਹਵਾਲੇ ਨਾਲ ਆਈ ਹੈ, ਸ਼ਿਕਾਗੋ ਅਮਰੀਕਾ ਦੀ ਪਾਵਰਫੁਲ ਸਿਟੀ ਹੈ, ਸਿਟੀ ਕੌਂਸਲ ਵੀ ਉਹਨਾਂ ਦੀ ਪਾਵਰਫੁਲ ਹੈ, ਔਰ ਮੈਨੂੰ ਨਹੀਂ ਪਤਾ ਪਰਸਨਲੀ ਕਿ ਵੀ ਇਹ ਕਿਹੜੇ ਗਰੁੱਪਸ ਨੇ ਇਸ ਦੇ ਉੱਤੇ ਲੌਬੀ ਕੀਤੀ, ਲੇਕਿਨ ਇੱਕ ਰੈਜ਼ੋਲੂਸ਼ਨ ਜਿਹੜਾ ਸ਼ਿਕਾਗੋ ਸਿਟੀ ਕੌਂਸਲ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਅਗੇਂਸਟ ਕਾਸਟ ਕ੍ਰਾਈਮਸ ਇਨ ਇੰਡੀਆ, ਕਾਸਟ ਕ੍ਰਾਈਮ। ਸੋ ਜ਼ਾਹਰ ਹੈ ਵੀ ਇਸ ਦੇ ਵਿੱਚ ਸਟਰੋਂਗ ਦਲਿਤ ਲੌਬੀ ਹੋਏਗੀ, ਕਿਉਂਕਿ ਸ਼ਿਕਾਗੋ ਦੇ ਵਿੱਚ ਹਿੰਦੂ ਤਵੀਆਂ ਦੀ ਹੱਬ ਵੀ ਹੈ। ਜਦੋਂ ਮੋਹਨ ਭਾਗਵਤ ਆਇਆ ਸ਼ਿਕਾਗੋ 'ਚ ਇਹਨਾਂ ਨੇ ਕਨਕਲੇਵ 2-3 ਦਿਨ RSS ਦੀ ਕੀਤੀ, ਔਰ ਉੱਥੇ ਸਿੱਖਾਂ ਨੇ, ਕਸ਼ਮੀਰੀਆਂ ਨੇ, ਦਲਿਤ ਭਾਈਚਾਰੇ ਨੇ, ਮੁਸਲਮਾਨਾਂ ਨੇ ਜ਼ੋਰਦਾਰ ਪ੍ਰੋਟੈਸਟ ਵੀ ਕੀਤੇ। ਹੁਣ ਉਸੇ ਸ਼ਿਕਾਗੋ ਕੌਂਸਲ 'ਚ ਮੈਨੂੰ ਤਾਂ ਇਹ ਚੰਗਾ ਪੋਜ਼ੀਟਿਵ ਗੱਲ ਲੱਗੀ ਕਿ ਭਾਈ ਈਵਨ ਕਾਸਟ ਕ੍ਰਾਈਮਸ ਦੇ ਉੱਤੇ ਉਹ ਆਪਣਾ ਰੈਜ਼ੋਲੂਸ਼ਨ ਲਿਆ ਰਹੇ ਸੀ, ਔਰ ਉਹਨੂੰ ਕਿਵੇਂ ਸਾਬੋਤਾਜ ਕੀਤਾ ਇੰਡੀਅਨ ਐਮਬੈਸੀ ਨੇ, ਕੌਂਸਲੇਟ ਦੇ ਇੰਟਰਫੇਰੈਂਸ ਕਿਵੇਂ ਰਹੀ। ਹਾਲਾਂ ਫਿਰ ਵੀ ਸਾਈਜ਼ੇਬਲ ਵੋਟਾਂ ਜਿਹੜੀਆਂ ਨੇ, ਦਾ ਪ੍ਰਪੋਜ਼ਲ ਫੈਲ ਬਾਈ 26 to 18 ਵੋਟਸ ਵਿਦ ਸੈਵਰਲ ਐਬਸਟੈਂਸ਼ਨਸ। ਔਰ ਇਹ ਮਤਲਬ ਇਹ ਹੈ ਵੀ ਕੁਛ ਜਿਹੜੇ ਐਬਸੈਂਟੀਜ਼ ਹੁੰਦੇ ਨੇ ਉਹ ਵੀ ਸਮਝੋ ਵੀ ਹਮਾਇਤ ਹੀ ਕਰ ਰਹੇ ਨੇ, ਪਰ ਕਿਉਂਕਿ ਉਹਨਾਂ ਦੇ ਹਲਕਿਆਂ 'ਚ ਹਿੰਦੂ ਤਵੀਆਂ ਦਾ ਪ੍ਰਭਾਵ ਹੋਏਗਾ, ਪੈਸੇ ਪੂਸੇ ਦਿੰਦੇ ਹੋਣਗੇ, ਉਹ ਐਬਸੈਂਟ ਰਹੇ। ਪਰ 18 ਵੋਟਾਂ, 18 ਕੌਂਸਲਮੈਨ ਜੇ ਸ਼ਿਕਾਗੋ 'ਚ ਬੇਸ ਮਹਿਸੂਸ ਕਰਦੇ ਨੇ ਕਿ ਦਲਿਤਾਂ ਦੇ ਨਾਲ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਕੀ ਸਲੂਕ ਹੋ ਰਿਹਾ, ਇਹ ਵੀ ਆਪਣੇ ਆਪ 'ਚ ਅਚੀਵਮੈਂਟ ਹੈ। ਪਰ ਇਹ ਖਬਰ ਕਿਉਂਕਿ ਇਹਨਾਂ ਦੀ ਨਿਊਜ਼ ਏਜੰਸੀ ਦੀ ਹੈ, ਆਪਣੇ ਵੱਲੋਂ ਤਾਂ ਕ੍ਰੈਡਿਟ ਲੈ ਰਹੇ ਨੇ ਕਿ ਜੀ ਦੇਖੋ ਅੱਗੇ ਜਿਹੜਾ ਹੈ ਉਹਨਾਂ ਨੇ ਅਰਲੀਅਰ ਸੀਐਟਲ ਸਿਟੀ ਕੌਂਸਲ ਪਾਸ ਯੂਨੈਨੀਮਸ ਰੈਜ਼ੋਲੂਸ਼ਨ ਕ੍ਰਿਟੀਸਾਈਜ਼ਿੰਗ CAA ਐਂਡ NRC, ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਉਦੋਂ ਅਸੀਂ ਕੁਝ ਕਰ ਨਹੀਂ ਸਕੇ, ਹੁਣ ਜਿਹੜਾ ਹੈ ਉਹ ਸਾਡੀ ਕੋਲ ਐਕਟਿਵ ਹੈ। ਪਰ ਜਿਹੜੀ ਗੱਲ ਇਹਦੇ 'ਤੇ ਹੈਡਿਨ ਜਿਹਨੇ ਇਹ ਰੈਜ਼ੋਲੂਸ਼ਨ ਪੇਸ਼ ਕੀਤਾ, ਇਹਨਾਂ ਦੀ ਆਪਣੀ ਖਬਰ ਕਹਿ ਰਹੀ ਹੈ ਹੁਣ ਰੈਜ਼ੋਲੂਸ਼ਨ ਇੰਟਰੋਡਿਊਸਡ ਬਾਈ
ਮਾਰੀਆ ਹੈਡਨ, ਜ਼ਾਹਰ ਹੈ ਬੀਬੀ ਹੈ, ਜੀ led to both sides of Indian American community getting involved in vigorous lobbying, and reports said there was active assistance from Indian diplomats posted in the US. ਕਿ ਵੀ ਇਹ ਜਦੋਂ ਉਹਨੇ ਬੀਬੀ ਨੇ ਇੰਟਰੋਡਿਊਸ ਕੀਤਾ ਮੈਰੀਆ ਹੈਡਨ ਦੀ, ਵੋਟਿੰਗ ਤੋਂ ਪਹਿਲਾਂ ਇੰਟਰੋਡਿਊਸ ਕੀਤਾ ਹੋਏਗਾ, ਉਹਦੇ ਤੇ ਇੰਡੀਅਨ ਡਿਪਲੋਮੈਟ ਉਹ ਸ਼ਿਕਾਗੋ ਦਾ ਹੋਏ, ਇਹਦੇ 'ਚ ਈਵਨ ਇਹਦਾ ਤਰਨਜੀਤ ਸਿੰਘ ਸੰਧੂ ਜਿਹੜਾ ਐਂਬੈਸਡਰ ਹੈ ਵਾਸ਼ਿੰਗਟਨ 'ਚ, ਉਹਦਾ ਜ਼ਿਕਰ ਵੀ ਹੈ। ਔਰ ਇਹ ਗੱਲ ਜਿਹੜੀ ਹੈ ਈਵਨ ਬੀਬੀ ਹੈਡਨ ਨੇ ਕਿਹਾ, ਬੀਬੀ ਹੈਡਨ ਜਿਹੜੀ ਹੈ ਸ਼ੀ ਹਿੰਟਡ ਐਟ ਇਨਵੋਲਵਮੈਂਟ ਆਫ ਇੰਡੀਅਨ ਡਿਪਲੋਮੈਟਸ, ਉਹਨੇ ਕਿਹਾ ਜੀ ਇਹ ਇੰਡੀਅਨ ਡਿਪਲੋਮੈਟਸ ਲੌਬੀ ਕਰ ਰਹੇ ਨੇ, ਔਰ ਕੋਟ ਅਨਕੋਟ ਹੈ, ਦੇਰ ਵਰ ਸਮ ਕੰਸਰਨਸ hinted at by Consul General that maybe this would damage sub relationship with the city. I am uncertain if this has happened before, but it's not typical. ਉਹਨੇ ਕਿਹਾ ਜੀ ਈਵਨ ਇੰਡੀਅਨ ਕੌਂਸੂਲੇਟ ਨੇ ਵੀ ਇੱਥੇ ਬਹਿ ਕੇ ਜਿਹੜੇ ਨੇ ਸ਼ਿਕਾਗੋ 'ਚ ਹੈ ਇਹਨਾਂ ਦਾ ਕੌਂਸੂਲੇਟ, ਉਹਨੇ ਕੌਂਸਲਮੈਨ ਨੂੰ ਕਿਹਾ ਹੋਣਾ ਜੀ ਇਹ ਦੋ ਦੇਸ਼ਾਂ ਦੇ ਸੰਬੰਧ ਡਿਸਟਰਬ ਹੋਣਗੇ, ਇਸ ਲਈ ਐਬਸੈਂਟੀਜ਼ ਕਾਫੀ ਹੋਏ ਨੇ। ਲੇਕਿਨ ਇਸ ਸਾਰੇ ਦੇ ਉੱਤੇ ਅਸੀਂ ਜਿਵੇਂ ਰਿਪੀਟਡਲੀ ਇਹ ਕਹਿ ਰਹੇ ਹਾਂ ਕਿ ਵੀ ਇਹ ਇੰਟਰਫੇਰੈਂਸ ਹੈ ਮਾਮਲਿਆਂ ਦੇ ਵਿੱਚ ਸਿੱਧੇ ਤੌਰ 'ਤੇ। ਔਰ ਜਦੋਂ ਤੁਸੀਂ ਇੱਕ ਪਾਸੇ ਤਾਂ ਇਹਨਾਂ ਦਾ ਇਹ ਚੱਲ ਰਿਹਾ, ਇੱਥੇ ਉਹਨਾਂ ਨੂੰ ਇਹ ਕਹਿੰਦੇ ਨੇ ਕੌਂਸਲਮੈਨਾਂ ਨੂੰ ਜੀ ਇਹ ਤੁਹਾਡਾ ਮਸਲਾ ਥੋੜ੍ਹੀ ਹੈ, ਇਹ ਤਾਂ ਤੁਸੀਂ ਆਪਣੇ ਮਸਲੇ ਦੇਖੋ, ਇਹ 13,000 ਕਿਲੋਮੀਟਰ ਦੂਰ ਕੀ ਹੋ ਰਿਹਾ ਤੁਹਾਨੂੰ ਕੀ ਹੈ। ਲੇਕਿਨ ਖੁਦ ਉਹ ਕੀ ਕਰ ਰਹੇ ਨੇ, ਕੇਰਲਾ ਦੇ ਵਿੱਚ ਹੁਣ ਇਲੈਕਸ਼ਨਾਂ ਨੇ, BJP ਪ੍ਰਪੋਜ਼ਸ ਐਂਟਾਈ ਰਿਲੀਜੀਅਸ ਕਨਵਰਸ਼ਨ ਲਾਅ, ਬੈਨ ਔਨ ਕਾਊ ਸਲੌਟਰ, ਸੈਂਡ ਮਾਈਨਿੰਗ। ਉੱਥੇ ਕਹਿ ਰਹੇ ਨੇ ਜੀ ਸਾਨੂੰ, ਹਾਲਾਂ ਉੱਥੇ 10 ਸੀਟਾਂ ਵੀ ਨਹੀਂ ਮਿਲਣੀਆਂ ਇਹਨਾਂ ਨੂੰ, ਲੇਕਿਨ ਉਹਨਾਂ ਨੂੰ ਕਹਿ ਰਹੇ ਨੇ ਜੀ ਜੇ ਸਾਨੂੰ ਤੁਸੀਂ ਜਿਤਾਓਗੇ ਤੇ ਅਸੀਂ, ਕਿਉਂਕਿ ਕੇਰਲਾ ਦੇ ਵਿੱਚ ਸਾਈਜ਼ੇਬਲ ਮੁਸਲਿਮ ਪਾਪੂਲੇਸ਼ਨ ਹੈ, 35-40% ਕ੍ਰਿਸਚਨ ਪਾਪੂਲੇਸ਼ਨ ਹੈ, ਔਰ ਇਹਨਾਂ ਨੇ ਐਸਾ ਡਰਾਮਾ ਖੜਾ ਕੀਤਾ ਹੋਇਆ ਲਵ ਜਿਹਾਦ ਦਾ ਰੌਲਾ ਪਾ ਕੇ ਕਿ ਭਾਈ ਇਹ ਕਰ ਰਹੇ ਨੇ। ਲੇਕਿਨ ਹੁਣ ਹਾਲ ਇਹ ਹੈ ਕਿ ਇੱਕ ਪਾਸੇ ਕੇਰਲਾ 'ਚ ਇਹ ਪ੍ਰੋਮਿਸ ਕਰ ਰਹੇ ਨੇ, ਔਰ ਇੱਕ ਖਬਰ ਜਿਹਦੇ 'ਤੇ ਫਿਰ ਅਮਿਤ ਸ਼ਾਹ ਨੇ ਮਾਫੀ ਮੰਗ ਕੇ ਕਿਹਾ ਕਿ ਵੀ 2 ਕ੍ਰਿਸਚਨ ਨਨਸ ਜਿਹੜੀਆਂ ਨੇ ਟਰੈਵਲ ਕਰ ਰਹੀਆਂ ਸੀ ਕੇਰਲਾ ਦੇ ਵਿੱਚ, ਜ਼ਾਹਰ ਹੈ ਇਹਨਾਂ ਦੇ ਵੱਡੀ ਡਾਇਓਸੀ ਔਰ ਦੂਸਰੀ ਹੈ, ਔਰ ਯੂਪੀ ਦੇ ਵਿੱਚ ਉਹਨਾਂ ਨੂੰ ਝਾਂਸੀ ਦੇ ਨੇੜੇ ਜਿਹੜਾ ਹੈ ਉਹ ਉਤਾਰ ਕੇ ਕਿਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜਾ ਇਹਨਾਂ ਦਾ ਸਟੂਡੈਂਟ ਵਿੰਗ ਹੈ, ਉਹਨਾਂ ਨੂੰ ਅਪਮਾਨਿਤ ਕੀਤਾ, ਜ਼ਲੀਲ ਕੀਤਾ, ਉਹਨਾਂ ਨੂੰ ਕਿਹਾ ਜੀ ਤੁਸੀਂ ਕਨਵਰਜਨ ਕਰ ਰਹੇ ਹੋ, ਅਸੀਂ ਤੁਹਾਨੂੰ ਨਹੀਂ ਜਾਣ ਦੇਣਾ। ਔਰ ਇਹ ਹੈ ਨਨਸ ਹੈਕਲਡ ਇਨ ਯੂਪੀ ਟ੍ਰੇਨ, ਸ਼ਾਹ ਵਾਊਜ਼ ਐਕਸ਼ਨ comes after Kerala Chief Minister Pinarayi wrote to the Home Minister। ਹੁਣ ਇਹ ਪੂਰੀ ਘਟਨਾ ਹੈ, ਹਾਲਾਂ 2-3 ਦਿਨ ਪੁਰਾਣੀ ਇਹ ਖਬਰ ਹੈ, ਲੇਕਿਨ ਇਸ ਦੇ ਵਿੱਚ ਜਿਹੜੀ ਬੜੀ ਸਿੱਧੀ ਗੱਲ ਹੈ ਕਿ 4 Christian ladies were travelling on the same train from Hazrat Nizamuddin in Delhi to Rourkela in Odisha. 2 of them were nuns and 2 were under training. These members of the ABVP suspected that 2 nuns were taking the other 2 women for conversion because the nuns were speaking to other ladies। ਔਰ ਉਹਨਾਂ ਨੇ ਰੇਲਵੇ ਨੂੰ, ਔਰ ਉਹਦੇ 'ਚ ਰੇਲਵੇ ਪੁਲਿਸ ਇਨਵੋਲਵ ਹੈ ਕਿ ਕਿਵੇਂ ਉਹਨਾਂ ਨੇ ਉਹਨਾਂ ਨੂੰ ਲਾ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ। ਔਰ ਇਸ ਦੇ ਉੱਤੇ ਈਵਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ਵੋਂਟ ਕਾਲ RSS ਸੰਘ ਪਰਿਵਾਰ ਐਨੀ ਲੌਂਗਰ। ਰਾਹੁਲ ਗਾਂਧੀ ਉਹਨੇ ਕਿਹਾ ਜੀ ਹੁਣ ਕਿਉਂਕਿ ਇਹਨਾਂ ਦਾ 70-72 ਆਰਗੇਨਾਈਜੇਸ਼ਨਸ ਦਾ ਇੱਕ ਪੂਰਾ ਗਰੁੱਪ ਹੈ ਜਿਹਨੂੰ ਇਹ ਸੰਘ ਪਰਿਵਾਰ ਕਹਿੰਦੇ ਨੇ, ਤੇ ਰਾਹੁਲ ਗਾਂਧੀ ਕਹਿ ਰਿਹਾ ਜੀ ਹੁਣ ਮੈਂ ਇਹਨਾਂ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ ਕਿਉਂਕਿ ਕਿਸੇ ਪਰਿਵਾਰ 'ਚ ਕਦੇ ਲੇਡੀਜ਼ ਨੂੰ ਬੇਇੱਜ਼ਤ ਨਹੀਂ ਕੀਤਾ ਜਾਂਦਾ ਜੋ ਹਾਲ ਉਹਨਾਂ ਨੇ ਕੀਤਾ। ਪਰ ਗੱਲ ਕੱਲੀ ਇਹ ਨਹੀਂ ਹੈ ਵੀ ਉਹਨਾਂ ਦੇ ਪੋਲੀਟੀਸ਼ੀਅਨ ਕੀ ਕਰ ਰਹੇ ਨੇ, ਗੁੰਡੇ ਕੀ ਕਰ ਰਹੇ ਨੇ। ਜੇ ਸ਼ਿਕਾਗੋ ਦੀ ਕੌਂਸਲ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਂਦਾ ਜਾਂਦਾ ਹੈ ਕਿ ਕਾਸਟ ਬੇਸਡ ਟੈਰਰ ਔਰ ਕਾਸਟ ਬੇਸਡ ਟਿਰਨੀ, ਤੇ ਅੱਜ ਭਾਰਤ ਦਾ ਸੁਪਰੀਮ ਕੋਰਟ ਕਹਿ ਰਿਹਾ ਹੈ ਕਾਸਟ ਬੇਸਡ ਰਿਜ਼ਰਵੇਸ਼ਨਸ ਮੇ ਗੋ ਬਟ ਇਟ ਇਜ਼ ਫਾਰ ਪਾਰਲੀਮੈਂਟ ਟੂ ਡਿਸਾਈਡ, ਸੁਪਰੀਮ ਕੋਰਟ। ਔਰ ਉਹਦੇ 'ਚ ਉਹਨੇ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਇਹ ਰਹਿਣੀ ਨਹੀਂ ਚਾਹੀਦੀ ਕਾਸਟ ਬੇਸਡ। ਹੁਣ ਜ਼ਾਹਰ ਹੈ ਕਿ ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਦਾ ਹੈ ਉਹਨਾਂ ਨੂੰ ਜਿਹੜਾ ਹੈ ਉਹ 4000 ਸਾਲ ਤੋਂ ਤੁਸੀਂ ਜ਼ੁਲਮ ਕੀਤੇ ਹੋਏ ਨੇ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ, ਬੈਕਵਰਡ ਕਲਾਸਿਸ, ਅਦਰ ਬੈਕਵਰਡ ਕਲਾਸਿਸ, ਰਿਜ਼ਰਵੇਸ਼ਨ ਹੈ। ਪਰ ਸੁਪਰੀਮ ਕੋਰਟ ਕਹਿ ਰਿਹਾ ਕਿ ਜੀ ਔਰ ਇਹ ਜਿਹੜਾ ਫੀਅਰ ਹੈ ਦਲਿਤ ਭਾਈਚਾਰੇ ਦਾ, ਜਿਨ੍ਹਾਂ ਨੇ ਵੀ ਸ਼ਿਕਾਗੋ 'ਚ ਵੀ ਲੌਬੀ ਕੀਤੀ ਜਾਂ ਉੱਥੇ ਭਾਰਤ 'ਚ ਵੀ ਹੈ, ਕਿ ਇਹਨਾਂ ਨੇ ਅਲਟੀਮੇਟਲੀ ਇਹ ਕਨਸਟੀਟਿਊਸ਼ਨ ਵੀ ਖ਼ਤਮ ਕਰ ਦੇਣਾ ਜਿਹਦੇ 'ਚ ਮਾੜੀਆਂ ਮੋਟੀਆਂ ਰਿਜ਼ਰਵੇਸ਼ਨ ਦੀਆਂ ਸਹੂਲਤਾਂ ਨੇ। ਇਹਨਾਂ ਨੇ ਹਿੰਦੂ ਰਾਸ਼ਟਰ ਬਣਾ ਕੇ ਮੰਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਬਣਾਉਣਾ ਹੈ, ਜਿਹੜਾ ਮੰਨੂ ਇਹ ਕਹਿੰਦਾ ਹੈ ਕਿ ਭਾਈ ਇਨਸਾਨ ਜੰਮਣ ਦੇ ਨਾਲ ਬਰਾਬਰ ਨਹੀਂ ਹੁੰਦਾ,
ਬ੍ਰਾਹਮਣ ਦੇ ਘਰ ਜੰਮਿਆ ਮੁੰਡਾ ਬ੍ਰਾਹਮਣ ਹੋਏਗਾ, ਉਹ ਸਭ ਤੋਂ ਉੱਚੀ ਜਿਹੜੀ ਆ ਪੌੜੀ ਦੇ ਡੰਡੇ ਤੇ ਹੋਏਗਾ, ਔਰ ਜਿਹੜੇ ਸ਼ੂਦਰ ਨੇ ਇਹ ਸਭ ਤੋਂ ਥੱਲੜੇ ਡੰਡੇ ਤੇ ਨਹੀਂ। ਇਹਨਾਂ ਦੇ ਇਹ ਜ਼ਿੰਮੇ ਹੈ ਕਿ ਬਾਕੀਆਂ ਦੀ ਖਿਦਮਤ ਕਰਨ, ਔਰ ਬਾਕੀ ਜਿਹੜੇ ਨੇ ਬ੍ਰਾਹਮਣ ਦੇ ਕੋਲ ਹੀ ਸਾਰੀਆਂ ਪਾਵਰਸ ਨੇ। ਸੋ ਇਹੀ ਕਾਰਨ ਹੈ ਕਿ ਹੁਣ ਸੁਪਰੀਮ ਕੋਰਟ ਵੀ ਇਹ ਕਹਿਣ ਲੱਗ ਗਿਆ ਕਿ ਵੀ ਇਹ ਰਿਜ਼ਰਵੇਸ਼ਨ ਖਤਮ ਕਰੋ। ਮਤਲਬ ਇਹੀ ਹੋਏਗਾ, ਉਹ ਕਹਿੰਦੇ ਅਸੀਂ ਕਾਨੂੰਨ ਬਣਾਏ ਪਾਰਲੀਮੈਂਟ ਔਰ ਇਹ ਹੁਣ ਖਤਮ ਹੋਣੀ ਚਾਹੀਦੀ ਹੈ। ਸੋ ਇੰਡੀਕੇਸ਼ਨ ਦੇ ਦਿੱਤੀ ਹੈ ਆਉਣ ਵਾਲੇ ਪੀਰੀਅਡ 'ਚ ਜਿਹੜੇ ਸਮਝਦੇ ਨੇ। ਹੁਣ ਜਦੋਂ ਆਰਟੀਕਲ 370 ਖਤਮ ਕੀਤਾ ਕਸ਼ਮੀਰ ਦਾ, ਕੇਜਰੀਵਾਲ ਨੇ ਵੀ ਹਮਾਇਤ ਕੀਤੀ। ਹੁਣ ਉਹਨਾਂ ਨੇ ਮਤਾ ਲਿਆ ਕਿ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਜਿਹੜਾ ਉਹਨੂੰ ਪਾਵਰਫੁਲ ਬਣਾ ਦਿੱਤਾ। ਸੋ ਜਿਹੜੇ ਸਮਝਦੇ ਨੇ ਕਿ ਕੋਈ ਨਹੀਂ ਸਿੱਖਾਂ ਦੇ ਨਾਲ ਹੋ ਰਿਹਾ, ਕਸ਼ਮੀਰੀਆਂ ਨਾਲ ਹੋਇਆ, ਫਲਾਣਿਆਂ ਨਾਲ ਹੋਇਆ, ਦਲਿਤਾਂ ਨੂੰ ਇਹ ਸਮਝ ਆ ਗਈ ਹੈ ਕਿ ਅਲਟੀਮੇਟਲੀ ਸਾਡੀਆਂ ਰਿਜ਼ਰਵੇਸ਼ਨਸ ਵੀ ਨਹੀਂ ਰਹਿਣੀਆਂ, ਔਰ ਅਲਟੀਮੇਟਲੀ ਪਾਰਲੀਮੈਂਟ ਦੇ ਵਿੱਚ ਬਰੂਟ ਮੈਜੋਰਿਟੀ ਇਹਨਾਂ ਕੋਲ ਹੈਗੀ ਹੈ 300+। ਇਹ ਆਪਣੇ ਸਿਰ ਤੇ ਜਿਹੜਾ ਉਹਨੂੰ ਹਿੰਦੂ ਰਾਸ਼ਟਰ ਬਣਾ ਕੇ ਮਨੂ ਸਮ੍ਰਿਤੀ ਨੂੰ ਉਹਦਾ ਕਨਸਟੀਟਿਊਸ਼ਨਲ ਆਣ ਸਕਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਅਮਰੀਕਾ ਦੇ ਜਿਹੜੇ ਵੀ ਮੈਟਰ ਕਰਦੇ ਨੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਇੱਥੋਂ ਦੀਆਂ FBI ਔਰ ਦੂਸਰੀਆਂ, ਇਹਨਾਂ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਇਹ ਜਿਹੜੇ ਪ੍ਰੋਟੋਕੋਲ ਦੇ ਥੱਲੇ ਇਹ ਡਿਪਲੋਮੈਟਿਕ ਕ੍ਰੈਡੈਂਸ਼ੀਅਲਸ ਆ ਕੇ ਦਿੰਦੇ ਨੇ, ਇਹ ਇੰਟਰਫੀਅਰ ਨਹੀਂ ਕਰ ਸਕਦੇ ਇੱਥੋਂ ਦੇ ਸ਼ਹਿਰੀਆਂ ਦੇ ਅੰਦਰੂਨੀ ਮਾਮਲਿਆਂ 'ਚ। ਤੇ ਜੇ ਇਹ ਲੌਬੀ ਕਰ ਰਹੇ ਨੇ ਕੌਂਸਲਸ ਦੇ ਨਾਲ ਔਰ ਦੂਜਿਆਂ ਦੇ ਨਾਲ ਵੀ ਕੀ ਮਤਾ ਪਾਸ ਕਰਨਾ ਹੈ ਕਿ ਨਹੀਂ ਹੈ, ਫਿਰ ਇਹੀ ਕਹਿਣਾ ਬਣਦਾ। ਬੇਸ਼ੱਕ ਬਾਈਡਨ ਨੇ ਤਾਂ 2025 ਉਹ ਇੰਡੀਅਨ ਲਾ ਕੇ ਕਿਹਾ ਸੀ ਕਿ ਅਮਰੀਕਾ ਇਜ਼ ਟੇਕਨ ਓਵਰ ਬਾਈ ਇੰਡੀਅਨ ਅਮਰੀਕਨਸ। ਫਿਰ ਮੈਨੂੰ ਇਹ ਲੱਗੇਗਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਭਾਈ ਇਹਨੂੰ ਇੱਥੋਂ ਦੀ ਪੋਲੀਟਿਕਸ ਨੂੰ ਵੀ ਜਿਹੜੇ ਨੇ ਇਹ ਇੰਡੀਅਨ ਹੀ ਰਨ ਕਰ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।